गुरपतवंत पन्नू द्वारा हरियाणा बनेगा खालिस्तान के नारे ने सरकारी एजेंसियां दीयां वधाईयां परेशानियां। पाकिस्तान स्थित गुरुद्वारा श्री ननकाना साहिब ਅਤੇ ਪੰਜਾ ਸਾਹਿਬ ਵਿੱਚ ਹੁਕਮਨਾਮਾ ਦੀ ਲਾਈਵ ਵੀਡੀਓਗ੍ਰਾਫੀ ਕੀਤੀ ਗਈ ਬੰਦ। ਖੇਮਕਰਨ ਤੋਂ ਆਪ ਵਿਧਾਇਕ ਦੇ ਕਰੀਬੀ ਦੀ ਅਫਸਰਾਂ ਨੂੰ ਧਮਕੀਆਂ ਦੇਣ ਵਾਲੀ ਵੀਡੀਓ ਹੋਈ ਵਾਇਰਲ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਆਪ ਨੂੰ ਕਈ ਸੀਟਾਂ ਤੇ ਪਈਆਂ ਨੋਟਾਂ ਤੋਂ ਵੀ ਘੱਟ ਵੋਟਾਂ। ਸਿੱਖ ਫॉर ਜਸਟਿਸ ਜਥੇਬੰਦੀ ਦੇ ਗੁਰਪਤਵੰਤ ਪੰਨੂ ਨੇ ਹਰਿਆਣੇ ਨੂੰ ਸਿੱਖ ਰਾਜ ਦਾ ਹਿੱਸਾ ਪੇਸ਼ ਕਰਦਿਆਂ ਹਰਿਆਣਾ ਬਣੇਗਾ ਖਾਲਿਸਤਾਨ ਮੁਹਿੰਮ ਦਾ ਐਲਾਨ ਕਰਕੇ ਸਰਕਾਰੀ ਏਜੰਸੀਆਂ ਨੂੰ ਪਰੇਸ਼ਾਨੀ 'ਚ ਪਾ ਦਿੱਤਾ ਹੈ। ਇਹ ਨਾਰੇ ਕੱਲ ਸਵੇਰੇ ਪੰਜਾਬ ਸਰਹੱਦ ਨਾਲ ਖਹਿੰਦੇ ਪਿੰਡ ਡੱਬਵਾਲੀ 'ਚ ਡਾਕਟਰ BR ਅੰਬੇਦਕਰ ਸਰਕਾਰੀ ਕਾਲਜ ਤੇ ਵਾਟਰ ਵਰਕਸ ਦੀ 4 ਦੀਵਾਰੀ ਤੇ 6 ਥਾਂ ਲਿਖੇ ਹੋਏ ਦੇਖੇ ਗਏ। 2 ਮਿੰਟ 17 ਸੈਕਿੰਡ ਦੀ ਵੀਡੀਓ 'ਚ ਪੰਨੂ ਹਰਿਆਣਾ ਦੇ ਮੁੱਖ ਮੰਤਰੀ ਨੂੰ ਚੇਤਾਵਨੀ ਭਰੇ ਲਹਿਜੇ 'ਚ ਮੁਖਾਤਬ ਹੁੰਦੇ ਹੋਏ ਹਰਿਆਣਾ ਬਣੇਗਾ ਖਾਲਿਸਤਾਨ ਤਹਿਤ 29 ਜਨਵਰੀ ਨੂੰ ਮੈਲਬੌਰਨ 'ਚ ਰੈਫਰੈਂਡਮ ਵੋਟਾਂ ਪੈਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਸਿਟੀ ਪੁਲਿਸ ਤੇ ਸੂਈਆਂ ਏਜੰਸੀਆਂ ਵੱਲੋਂ ਪਿੰਡ ਡੱਬਵਾਲੀ ਤੇ ਆਲੇ ਦੁਆਲੇ 'ਚ ਨਾਰੇ ਲਿਖਣ ਵਾਲਿਆਂ ਦੀ ਪੈੜ ਨੱਪਣ ਲਈ CCTV ਕੈਮਰੇ ਫਰੋਲੇ ਜਾ ਰਹੇ ਹਨ। ਪੁਲਿਸ ਮੋਬਾਈਲ ਟਾਵਰਾਂ ਦਾ ਡੰਪ ਫਰੋਲ ਰਹੀ ਹੈ। ਥਾਣਾ ਸਦਰ ਤੇ CIA ਥਾਣਾ ਵੀ ਕਾਲਜ ਤੋਂ ਥੋੜੀ ਦੂਰੀ ਤੇ ਸਥਿਤ ਹਨ। ਸਿਟੀ ਪੁਲਿਸ ਨੇ ਐਸਏ ਰੋਹਤਾਸ਼ ਦੇ ਬਿਆਨਾਂ ਤੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 13 ਅਤੇ 120B ਤਹਿਤ ਗੁਰਪਤਵੰਤ ਸਿੰਘ ਪੰਨੂ ਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਕਾਲਜ ਤੇ ਵਾਟਰ ਵਰਕਸ ਦੀ 4 ਦੀਵਾਰੀ ਤੇ ਖਾਲਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, 1984 ਸਿੱਖ ਕਤਲੇਆਮ ਬਾਰੇ ਕਈ ਨਾਰੇ ਲਿਖੇ ਗਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਹਰਿਆਣੇ ਦੇ ਖਾਲਿਸਤਾਨੀ ਪੱਖੀ ਸਿੱਖਾਂ ਨੇ ਡਾਕਟਰ BR ਅੰਬੇਦਕਰ ਕਾਲਜ ਮੰਡੀ ਡੱਬਵਾਲੀ ਵਿਖੇ ਛਾਪੇ ਲਾਏ ਆ। ਪਾਕਿਸਤਾਨ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਵਿੱਚ ਹੁਕਮਨਾਮਾ ਦੀ ਲਾਈਵ ਵੀਡੀਓਗ੍ਰਾਫੀ ਬੰਦ ਕਰ ਦਿੱਤੀ ਗਈ ਹੈ, ਜਿਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਰਦੁਆਰਾ ਜਨਮ ਸਥਾਨ ਉੱਤੇ ਵੀ ਹੁਕਮਨਾਮਾ ਦੀ ਵੀਡੀਓ ਰਿਕਾਰਡਿੰਗ ਬੰਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਾਬੰਦੀ ETPB ਦੇ ਅਧਿਕਾਰੀਆਂ ਦੁਆਰਾ ਲਗਾਈ ਗਈ ਹੈ। ETPB ਨੇ ਵੀਡੀਓਗ੍ਰਾਫੀ ਬੰਦ ਕਰਨ ਦਾ ਮੁੱਖ ਕਾਰਨ ਤਕਨੀਕੀ ਖਰਾਬੀ ਦੱਸੀ ਹੈ। ਹਰ ਰੋਜ਼ ਗੁਰਦੁਆਰਾ ਜਨਮ ਸਥਾਨ ਉੱਤੇ ਹੁਕਮਨਾਮਾ ਦੀ ਰੋਜ਼ਾਨਾ ਲਾਈਵ ਵੀਡੀਓਗ੍ਰਾਫੀ ਕੀਤੀ ਜਾਂਦੀ ਸੀ, ਜਿਸ ਨਾਲ ਵਿਸ਼ਵ ਭਰ ਵਿੱਚ ਲਾਈਵ ਦੇਖਿਆ ਜਾਂਦਾ ਸੀ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ETPB ਦੇ ਅਧਿਕਾਰੀਆਂ ਵੱਲੋਂ ਜਾਣਬੁੱਝ ਕੇ ਵੀਡੀਓਗ੍ਰਾਫੀ ਬੰਦ ਕਰਵਾਈ ਗਈ ਹੈ। ਸਿੱਖ ਭਾਈਚਾਰੇ ਨੇ ਸਿੱਖਾਂ ਦੀ ਸਿਰਮੌਰ ਸੰਸਥਾ SGPC ਨੂੰ ਅਪੀਲ ਕੀਤੀ ਹੈ। ਦੱਸ ਦਈਏ ਕਿ ਬੀਤੇ ਦਿਨੀ ਸ਼ਹੀਦਗੰਜ ਗੁਰਦੁਆਰਾ ਸਾਹਿਬ ਵਿੱਚ ETPB ਨੇ ਤਾਲਾ ਲਗਾਇਆ ਸੀ। ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਣ ਸਿੰਘ ਧੁੰਨ ਦੇ ਕਰੀਬੀ ਗੁਰਸਾਹਿਬ ਸਿੰਘ ਰਾਜੋਕੇ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੁਰਸਾਹਿਬ ਸਿੰਘ ਅਫਸਰਾਂ ਨੂੰ ਧਮਕੀਆਂ ਦੇ ਰਿਹਾ ਹੈ। ਵੀਡੀਓ ਵਿੱਚ ਗੁਰਸਾਹਿਬ ਸਿੰਘ ਆਪਣੇ ਆਪ ਨੂੰ ਵਿਧਾਇਕ ਸਰਵਣ ਸਿੰਘ ਦਾ ਭਰਾ ਦੱਸਦੇ ਹੋਏ ਅਫਸਰਾਂ ਨੂੰ ਧਮਕੀ ਦੇ ਰਿਹਾ ਹੈ ਕਿ ਜੇਕਰ ਤੁਸੀਂ ਕੰਮ ਨਹੀਂ ਕਰੋਗੇ ਤਾਂ ਤੁਹਾਨੂੰ ਨੰਗਾ ਕਰਕੇ ਕੁੱਟਿਆ ਜਾਵੇਗਾ। ਇਹ ਧਮਕੀ ਭਰੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਉਧਰ DC ਰਿਸ਼ੀਪਾਲ ਸਿੰਘ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਦੀ ਸ਼ਾਨ ਦੇ ਖਿਲਾਫ ਬੋਲਣਾ ਗਲਤ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਅਧਿਕਾਰੀ ਕੰਮ ਨਹੀਂ ਕਰਦਾ ਤਾਂ ਉਸ ਬਾਰੇ ਲਿਖਤੀ ਸ਼ਿਕਾਇਤ ਕਰੋ, ਨਾ ਕਿ ਵੀਡੀਓ ਬਣਾ ਕੇ ਧਮਕੀਆਂ ਦਿਓ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੱਤਾ ਦੇ ਨਸ਼ੇ ਵਿੱਚ ਹਨ ਅਤੇ ਆਪਣੇ ਕਰੀਬੀਆਂ ਤੋਂ ਧਮਕੀਆਂ ਦਿਵਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਫਸਰ ਆਪਣੇ ਕਾਨੂੰਨ ਮੁਤਾਬਕ ਕੰਮ ਕਰਦੇ ਹਨ ਅਤੇ ਉਹਨਾਂ ਨੂੰ ਕੁੱਟਮਾਰ ਦੀਆਂ ਧਮਕੀਆਂ ਦੇਣਾ ਬਹੁਤ ਗਲਤ ਗੱਲ ਹੈ। ਖੇਮਕਰਨ ਹਲਕੇ ਦੇ ਸਾਰੇ ਅਫਸਰਾਂ ਨੂੰ ਮੈਂ ਬੇਨਤੀ ਕਰਦਾ, ਮੈਂ ਸਰਵਣ ਧੁੰਨ ਦਾ ਭਰਾ ਵਾਂ, ਮੈਂ MLA ਹਾਂ ਇੱਥੇ।
ਜਿਹੜਾ ਵੀ ਅਫਸਰ ਕੋਈ ਕਿਸੇ ਦੀ ਗੱਲ ਨਹੀਂ ਮੰਨੂਗਾ ਅਸੀਂ ਬਰਦਾਸ਼ਤ ਨਹੀਂ ਜੇ ਕਰਨਾ, ਕਿਉਂਕਿ ਸਰਵਣ ਧੁੰਨ ਮੇਰਾ ਭਰਾ ਭਲਾ ਮਾਨਸਾ ਤੇ ਸਾਰੇ ਅਫਸਰਾਂ ਦੇ ਜਿਹੜੇ ਵੀ ਜਿੰਨੇ ਅਫਸਰ ਹਲਕੇ ਖੇਮਕਰਨ ਚ ਲੱਗੇ ਆ, ਕੁੱਟ ਕੇ ਮੈਂ ਭਿੱਖੀਵਿੰਡ ਤਹਿਸੀਲ ਦੇ ਵਿੱਚ ਤੇ ਪੱਟੀ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਨੰਗਾ ਖੇਮਕਰਨ ਹਲਕੇ ਦੇ ਸਾਰੇ ਅਫਸਰਾਂ ਨੂੰ ਮੈਂ ਬੇਨਤੀ ਕਰਦਾ, ਮੈਂ ਸਰਵਣ ਧੁੰਨ ਦਾ ਭਰਾ ਵਾਂ, ਮੈਂ ਐਮਐਲਏ ਆ ਇੱਥੇ। ਜਿਹੜਾ ਵੀ ਅਫਸਰ ਕੋਈ ਕਿਸੇ ਦੀ ਗੱਲ ਨਹੀਂ ਮੰਨੂਗਾ ਅਸੀਂ ਬਰਦਾਸ਼ਤ ਨਹੀਂ ਜੇ ਕਰਨਾ, ਕਿਉਂਕਿ ਸਰਵਣ ਧੁੰਨ ਮੇਰਾ ਭਰਾ ਭਲਾ ਮਾਨਸਾ ਉਹ ਤੁਹਾਡੇ ਸਿਰ 'ਚ ਛਿੱਤਰ ਨਹੀਂ ਮਾਰਨਾ ਚਾਹੁੰਦਾ ਜਾਂ ਸੁਖਪਾਲ ਮਾਰਦਾ ਸੀ। ਤੇ ਜੇ ਤੁਸੀਂ ਸਾਡੇ ਕੋਈ ਵੀ ਕੰਮ ਨਾ ਕੀਤੇ 1 ਹਫ਼ਤੇ ਤੱਕ ਤੁਹਾਨੂੰ ਮੈਂ ਅਲਟੀਮੇਟਮ ਦੇ ਦਿੱਤਾ ਵਾ, 2 ਹਫ਼ਤਿਆਂ ਤੱਕ ਮੈਨੂੰ ਵਾਰ-ਵਾਰ ਹਲਕੇ 'ਚੋਂ ਫੋਨ 24 ਘੰਟੇ ਆਉਂਦੇ ਆ ਤੇ ਸਾਰੇ ਅਫਸਰਾਂ ਦੇ ਜਿਹੜੇ ਵੀ ਜਿੰਨੇ ਅਫਸਰ ਹਲਕੇ ਖੇਮਕਰਨ ਚ ਲੱਗੇ ਆ, ਕੁੱਟ ਕੇ ਮੈਂ ਭਿੱਖੀਵਿੰਡ ਤਹਿਸੀਲ ਦੇ ਵਿੱਚ ਤੇ ਪੱਟੀ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਨੰਗਾ। ਆਮ ਆਦਮੀ ਪਾਰਟੀ ਵੱਲੋਂ ਗੁਜਰਾਤ ਅਤੇ ਹਿਮਾਚਲ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾ ਰਹੇ ਸਨ। ਵੱਡੇ ਦਾਅਵਿਆਂ ਦੀ ਫੂਕ ਉਦੋਂ ਨਿਕਲੀ ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦਾਅਵਿਆਂ ਦੇ ਬਿਲਕੁਲ ਉਲਟ ਆਏ। ਹਿਮਾਚਲ ਪ੍ਰਦੇਸ਼ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਨੂੰ ਸਿਰਫ 1.10% ਦੀ ਵੋਟਾਂ ਹੀ ਮਿਲੀਆਂ ਅਤੇ ਉਹ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਦਿੱਲੀ ਅਤੇ ਪੰਜਾਬ ਵਿੱਚ ਰਿਕਾਰਡ ਤੋੜ ਜਿੱਤਾਂ ਦਰਜ ਕਰਨ ਵਾਲੀ ਆਪ ਹਿਮਾਚਲ ਵਿੱਚ 0 ਤੋਂ ਹੀ ਨਹੀਂ ਟੁੱਟ ਸਕੀ ਅਤੇ 67 ਵੋਟਾਂ ਤੇ ਖੜੇ ਆਪ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਕਈ ਸੀਟਾਂ ਤੇ ਇਸ ਨੂੰ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ। ਗੁਜਰਾਤ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਚੁਟਕੀ ਲੈਂਦੇ ਹੋਏ ਉਹਨਾਂ ਨੂੰ ਕੱਟੜ ਬੇਈਮਾਨ ਕਰਾਰ ਦਿੱਤਾ ਹੈ। ਭਾਜਪਾ ਪ੍ਰਧਾਨ JP ਨੱਡਾ ਨੇ ਵੀਰਵਾਰ ਨੂੰ ਗੁਜਰਾਤ ਜਿੱਤ ਦੇ ਜਸ਼ਨ ਦੌਰਾਨ ਆਪਣੇ ਸੰਬੋਧਨ 'ਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਗੁਜਰਾਤ 'ਚ ਜਿੱਤ ਦੀ ਭਵਿੱਖਬਾਣੀ ਕੀਤੀ ਸੀ, ਪਰ ਆਮ ਆਦਮੀ ਪਾਰਟੀ ਨੂੰ ਗੁਜਰਾਤ ਦੀਆਂ ਜ਼ਿਆਦਾਤਰ ਸੀਟਾਂ ਉੱਤੇ ਜ਼ਮਾਨਤ ਜ਼ਬਤ ਹੋਈ। ਉਹਨਾਂ ਕਿਹਾ ਕਿ ਹਿਮਾਚਲ ਦੀਆਂ ਕੁਝ ਸੀਟਾਂ ਤੇ ਆਪ ਨੂੰ ਨੋਟਾਂ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਹਨ। JP ਨੱਡਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ। ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਚੋਣ ਨਤੀਜਿਆਂ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਝੂਠੀ ਸਿਆਸਤ ਨੂੰ ਸਿਰੇ ਤੋਂ ਨਕਾਰ ਦਿੱਤਾ। ਪਰ ਵੀਰੋ ਸਵਾਲ ਤਾਂ ਜੇ ਵੱਡਾ ਖੜਾ ਹੁੰਦਾ ਹੈ ਕਿ ਇਹ ਝੂਠੀ ਸਿਆਸਤ ਨੂੰ ਪਰੋਸਣ ਦੇ ਲਈ ਸਾਡੇ ਪੰਜਾਬ ਦੇ ਮੁੱਖ ਮੰਤਰੀ ਹੋਣ, ਚਾਹੇ ਸਾਡੇ ਕੈਬਨਿਟ ਵਜ਼ੀਰ ਹੋਣ, ਚਾਹੇ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਰਕਾਰ ਹੋਵੇ, ਇਹਨਾਂ ਨੇ ਪੰਜਾਬੀਆਂ ਦਾ ਮਿਹਨਤ ਦਾ ਕਿੰਨਾ ਪੈਸਾ ਅਰਵਿੰਦ ਕੇਜਰੀਵਾਲ ਦੀ ਝੂਠੀ ਤੇ ਫੋਕੀ ਸਿਆਸਤ ਉੱਤੇ ਖਰਚਿਆ। ਪੰਜਾਬ ਦੀ ਸਾਰੀ ਮਸ਼ੀਨਰੀ ਇਹ ਦੋਨੋਂ ਸੂਬਿਆਂ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਵਰਤੀ ਗਈ ਤੇ ਪਿੱਛੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਉਰੇ ਖਿਡਾਰੀਆਂ ਦੇ ਕਤਲ, ਸਿੰਗਰਾਂ ਦੇ ਕਤਲ, ਵਪਾਰੀਆਂ ਦੇ ਗੋਲੀਆਂ ਮਾਰ ਕੇ ਕਤਲ। ਕੱਲ ਫੇਰ ਨਕੋਦਰ ਦੇ ਵਿੱਚ ਇੱਕ ਵਪਾਰੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਹਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀ ਕਹਿਣਾ ਕਿ ਲੋਕਾਂ ਨੇ ਇਸੇ ਬਦਲਾਵ ਲਈ ਵੋਟ ਪਾਈ ਸੀ। ਇਹ ਬਦਲਾਵ ਹੁਣ ਪੰਜਾਬੀਆਂ ਦੇ ਲਈ ਬਦਲਾ ਬਣਦਾ ਜਾ ਰਿਹਾ। ਪੰਜਾਬ ਦੀ ਗਲੀਆਂ ਦੇ ਵਿੱਚ ਨਸ਼ਾ ਤੇ ਗੈਂਗਸਟਰ ਇਹ ਦਮੂਹਾ ਨਾਗ ਪੰਜਾਬੀਆਂ ਨੂੰ ਡਸ ਰਿਹਾ ਤੇ ਸਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਮਗਰ ਲੱਗ ਕੇ ਪੰਜਾਬ ਨੂੰ ਲਟਾਉਣ ਲੱਗੇ ਹੋਏ ਨੇ। ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਹੈ ਕਿ ਜਿਹੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਇਹ 2 ਸੂਬਿਆਂ ਦੇ ਵਿੱਚ ਲਾਏ ਗਏ, ਉਹਨਾਂ ਦਾ ਹਿਸਾਬ ਕੌਣ ਦੇਗਾ? ਜਿਹੜਾ ਸਟੇਟ ਦਾ ਹੈਲੀਕਾਪਟਰ ਅਰਵਿੰਦ ਕੇਜਰੀਵਾਲ ਨੇ ਚੋਣ ਰੈਲੀਆਂ ਲਈ ਵਰਤਿਆ, ਉਹਦਾ ਹਿਸਾਬ ਕੌਣ ਦੇਗਾ? ਅੱਜ ਸਵਾਲ ਬਹੁਤ ਵੱਡੇ ਨੇ। ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲੋਕਾਂ ਨੂੰ ਜਵਾਬ ਦੇ ਹੈ ਕਿ ਲਾਅ ਐਂਡ ਆਰਡਰ ਹੋਵੇ, ਚਾਹੇ ਲੋਕਾਂ ਦੇ ਨਾਲ ਕੀਤੇ ਵਾਅਦੇ ਹੋਣ, ਚਾਹੇ ਮੁਲਾਜ਼ਮ ਹੋਣ, ਚਾਹੇ ਕਿਸਾਨ ਹੋਣ, ਹਰ ਇੱਕ ਵਰਗ ਨਾਲ ਧੋਖਾ ਕਰਕੇ ਸਿਰਫ ਅਰਵਿੰਦ ਕੇਜਰੀਵਾਲ ਦੀ ਜਿਹੜੀ ਝੂਠੀ ਸਿਆਸਤ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਚਮਚਾਗਿਰੀ ਸਾਡੀ ਸਰਕਾਰ ਕਰ ਰਹੀ ਹੈ, ਇਹ ਕਿੱਥੋਂ ਤੱਕ ਵਾਜਬ ਹੈ? ਲੋਕ ਸਭਾ 'ਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਨੋਟਬੰਦੀ ਬਾਰੇ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕਦਮ ਪਿੱਛੇ ਜਿਨ੍ਹਾਂ ਉਦੇਸ਼ਾਂ ਦਾ ਜ਼ਿਕਰ ਕੀਤਾ ਸੀ, ਉਹਨਾਂ 'ਚੋਂ ਕੋਈ ਵੀ ਪੂਰਾ ਨਹੀਂ ਹੋਇਆ। ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੇ ਜਵਾਬ 'ਚ ਕਿਹਾ ਕਿ ਕਾਂਗਰਸ ਕਾਰਨ ਕਾਲਾ ਧਨ ਵਧਿਆ ਹੈ ਅਤੇ ਇਹ ਕਾਲਾ ਧਨ ਜਮ੍ਹਾਂ ਕਰਨ ਵਾਲਿਆਂ ਦਾ ਸਮਰਥਨ ਕਰਦੀ ਹੈ। ਸਦਨ ਵਿੱਚ ਸਿਫਰ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਸ਼੍ਰੀ ਚੌਧਰੀ ਨੇ ਦਾਅਵਾ ਕੀਤਾ ਕਿ ਦੇਸ਼ ਦੀ ਆਰਥਿਕ ਸਥਿਤੀ ਡਾਵਾਡੋਲ ਹੋ ਗਈ ਹੈ। ਇਸ ਦਾ ਮੁੱਖ ਕਾਰਨ ਨੋਟਬੰਦੀ ਨੂੰ ਬਿਨਾਂ ਸੋਚੇ ਸਮਝੇ ਲਾਗੂ ਕਰਨਾ ਹੈ। ਅੱਜ ਇਹ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਦਾ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਲਾ ਧਨ ਵਾਪਿਸ ਆਵੇਗਾ, ਨਕਲੀ ਨੋਟ ਨਹੀਂ ਬਚਣਗੇ ਅਤੇ ਅੱਤਵਾਦ ਖਤਮ ਹੋਵੇਗਾ। ਇਹਨਾਂ 'ਚੋਂ ਇੱਕ ਵੀ ਉਦੇਸ਼ ਪੂਰਾ ਨਹੀਂ ਹੋਇਆ। ਸਗੋਂ ਨੋਟਬੰਦੀ ਦੇ ਸਮੇਂ ਦੇਸ਼ 'ਚ 18 ਲੱਖ ਕਰੋੜ ਰੁਪਏ ਦੀ ਨਕਦੀ ਸੀ, ਜੋ ਹੁਣ 30 ਲੱਖ ਕਰੋੜ ਰੁਪਏ ਹੋ ਗਈ ਹੈ।
ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਬਾਰੇ ਸ਼੍ਰੀ ਮਾਨ ਨੇ ਟਵੀਟ ਕੀਤਾ ਕਿ ਇਸ ਮੁਲਾਕਾਤ ਦੌਰਾਨ ਉਹਨਾਂ ਨੇ ਸਰਹੱਦ ਤੇ ਕੰਡਿਆਲੀ ਤਾਰਾਂ ਨੂੰ ਤਬਦੀਲ ਕਰਨ, ਲਗਾਤਾਰ ਵਧਦੀਆਂ ਡਰੋਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਨੂੰ ਹੋਰ ਮਜ਼ਬੂਤ ਕਰਨ ਤੇ ਸਭ ਤੋਂ ਅਹਿਮ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਲਈ ਕਾਨੂੰਨ 'ਚ ਸੋਧ ਦੀ ਮੰਗ ਕੀਤੀ। आज माननीय गृह मंत्री श्री अमित शाह जी से मीटिंग, क्योंकि बॉर्डर स्टेट है, हमारी मीटिंग्स चलती रहती हैं रेगुलर। 2-3 हमारे मुद्दे थे जो डिस्कस किए और उन्होंने कहा कि जल्दी इनका हल किया जाएगा और बहुत ही अच्छी मीटिंग रही, फ्रूटफुल रही। RDF का पैसा, रूरल डेवलपमेंट का 250 करोड़ का स्टॉक है। पिछली सरकारों की गलतियों की वजह से हमने एक्चुअली चेंज कर लिया, तो अपोजिशन ने कहा कि आश्वासन जारी करते हैं। और जो बॉर्डर की जो फेंस तार है, कई जगह पे 4-4 किलोमीटर अंदर, तो बहुत सी ज़मीन तार के पार है, तो किसानों को ID दिखाकर बाहर, मतलब तार के पार खेती करनी पड़ती है। BSF का भी टाइम जाता है, फ्रिस्किंग करते हैं, साथ में BSF के आते लेके, तो हम चाह रहे हैं कि उसको जितनी नज़दीक लेके जा सकते हैं इंटरनेशनल रूट के, तो वहाँ पे हम पठानकोट में पायलट कर रहे हैं कि 200 मीटर पे ले जाएंगे तो बहुत सी ज़मीन जो है वो तार के इस पार आ जाएगी। किसानों की भी समस्या बहुत बड़ी है और काफ़ी देर से, तो इसके बारे में उन्होंने आश्वासन दिया कि इसको ट्रायल करके देखते हैं। और बाकी पंजाब पुलिस की जो मॉडर्नाइजेशन है उसके लिए, क्योंकि ड्रोन आते हैं और पुलिस को ਅਸੀਂ टेक्नोलॉजी से पूरा लैस करना चाहते हैं। BSF के साथ मिलकर काम करते हैं। बहुत से ड्रोन पकड़े जाते हैं, गैंगस्टर पकड़े जाते हैं, जिनसे नशा आता है, ड्रग आता है, पकड़ते हैं। और अच्छी कोऑर्डिनेशन हमारी चल रही है केंद्र की एजेंसी से भी। तो हमने इनको एक दो काम उन्होंने हमारे प्रूव भी कर दिए, उसके लिए धन्यवाद भी करें। और बाकी समय पर होम मिनिस्टर साहब से मीटिंग होगी। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਵਿੱਚ ਕਸਬਾ ਸ਼ਹਿਣਾ ਦੇ 50 ਸਾਲਾਂ ਤੋਂ ਚੱਲ ਰਹੇ ਸਰਕਾਰੀ ਹਸਪਤਾਲ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਣ ਦੇ ਫੈਸਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹਾ ਆਗੂ ਗੁਰਵਿੰਦਰ ਸਿੰਘ ਨਾਮਧਾਰੀ ਨੇ ਕਿਹਾ ਕਿ 23,000 ਦੀ ਆਬਾਦੀ ਵਾਲੇ ਕਸਬਾ ਸ਼ਹਿਣਾ ਵਿੱਚ ਆਮ ਆਦਮੀ ਪਾਰਟੀ ਨੇ 25 ਬਿਸਤਰੇ ਦਾ ਹਸਪਤਾਲ ਬਣਾਉਣ ਦਾ ਵਾਅਦਾ ਕੀਤਾ ਸੀ, ਪਰੰਤੂ ਹੁਣ ਪਹਿਲਾਂ ਤੋਂ ਚੱਲ ਰਹੇ ਹਸਪਤਾਲ ਨੂੰ ਮੁਹੱਲਾ ਕਲੀਨਿਕ ਵਿੱਚ ਬਦਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਆਪ ਦੀ ਸਰਕਾਰ ਬਣਦੇ ਹੀ ਕਸਬੇ ਸ਼ਹਿਣਾ ਦੇ ਪਹਿਲਾਂ ਤੋਂ ਚੱਲ ਰਹੇ ਸਰਕਾਰੀ ਹਸਪਤਾਲ 'ਚੋਂ ਡਾਕਟਰ, ਫਾਰਮਾਸਿਸਟ ਅਤੇ ਹੋਰ ਸਟਾਫ ਬਦਲੀ ਕਰ ਦਿੱਤੀ ਗਈ। ਉਹਨਾਂ ਨੇ ਹਲਕਾ ਵਿਧਾਇਕ ਨੂੰ ਅਪੀਲ ਕੀਤੀ ਕਿ ਕਸਬਾ ਸ਼ਹਿਣਾ ਦੇ ਵਿਕਾਸ ਕਾਰਜ ਪਹਿਲਾਂ ਤੋਂ ਹੀ ਰੁਕੇ ਪਏ ਹਨ, ਹੁਣ ਹਸਪਤਾਲ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰਕੇ ਤਰੱਕੀ ਵਿੱਚ ਰੁਕਾਵਟ ਨਾ ਪੈਦਾ ਕਰੋ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਆਗੂ ਵੱਲੋਂ ਕਸਬੇ ਸ਼ਹਿਣਾ ਦੇ ਟ੍ਰੇਡ ਜਥੇਬੰਦੀਆਂ ਸੰਘਰਸ਼ੀਲ ਆਗੂਆਂ ਤੋਂ ਹਸਪਤਾਲ ਦੀ ਥਾਂ ਮੁਹੱਲਾ ਕਲੀਨਿਕ ਬਣਾਉਣ ਲਈ ਚੁੱਕੇ ਜਾ ਰਹੇ ਕਦਮਾਂ ਦੇ ਵਿਰੋਧ ਵਿੱਚ ਇਕੱਠੇ ਹੋਣ ਦਾ ਸੱਦਾ ਵੀ ਦਿੱਤਾ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਗੁਜਰਾਤ ਦੇ ਨਾਲ-ਨਾਲ ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਦਿੱਲੀ ਅਤੇ ਪੰਜਾਬ ਦੇ ਸ਼ਾਸਨ ਦੇ ਮਾਡਲਾਂ ਨੂੰ ਵੇਚਣ ਵਿੱਚ ਸਫਲ ਰਹੀ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਸਮਾਂ ਆ ਗਿਆ ਹੈ ਕਿ ਉਹ ਪੰਜਾਬ ਦੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਊਰਜਾ ਅਤੇ ਹੁਨਰ ਪੰਜਾਬ ਲਈ ਕੇਂਦਰਿਤ ਕਰਨ। ਬਾਜਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਦੋਵਾਂ ਨੇ ਪੱਛਮੀ ਰਾਜ ਅਤੇ ਪਹਾੜੀ ਰਾਜ ਦੇ ਵੋਟਰਾਂ ਨੂੰ ਦਿੱਲੀ ਅਤੇ ਪੰਜਾਬ ਮੋਡਲਾਂ ਨੂੰ ਕਠੋਰ ਢੰਗ ਨਾਲ ਵੇਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਆਪ ਆਗੂਆਂ ਦੁਆਰਾ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੋਂ ਗੁੰਮਰਾਹ ਹੋਣ ਤੋਂ ਇਨਕਾਰ ਕਰ ਦਿੱਤਾ। ਗੁਜਰਾਤ ਅਤੇ ਹਿਮਾਚਲ ਦੇ ਵਾਸੀਆਂ ਨੇ ਸਿੱਧ ਕਰ ਦਿੱਤਾ ਕਿ ਮੁਫਤ ਦਾ ਐਲਾਨ ਕਰਨਾ ਅਤੇ ਵੋਟਰਾਂ ਨੂੰ ਮੁਫਤ ਸੇਵਾਵਾਂ ਦਾ ਵਾਅਦਾ ਕਰਨਾ ਹਮੇਸ਼ਾ ਮਦਦ ਨਹੀਂ ਕਰਦਾ। ਆਮ ਆਦਮੀ ਪਾਰਟੀ ਦੋਵਾਂ ਰਾਜਾਂ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਉਹ ਪੂਰੀ ਤਰ੍ਹਾਂ ਰਾਜਾਂ ਨੂੰ ਸੰਭਾਲਣ ਲਈ ਸਮਰੱਥ ਹਨ, ਜਿਨ੍ਹਾਂ ਨੂੰ ਸੰਵੇਦਨਸ਼ੀਲ ਮੁੱਦਿਆਂ ਨੂੰ ਸੁਲਝਾਉਣ ਲਈ ਵਧੇਰੇ ਪ੍ਰਸ਼ਾਸਨਿਕ ਹੁਨਰ ਅਤੇ ਰਾਜਤੰਤਰ ਦੀ ਲੋੜ ਹੈ। ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਇਤਿਹਾਸਿਕ ਫਤਵੇ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ ਅਤੇ ਸੂਬੇ ਨੂੰ ਕਈ ਨਾਜ਼ੁਕ ਮਸਲਿਆਂ ਵਿੱਚੋਂ ਕੱਢ ਕੇ ਉਹਨਾਂ ਦੀ ਪਾਰਟੀ ਨੂੰ ਸੌਂਪਿਆ ਗਿਆ ਹੈ। ਬਾਜਵਾ ਨੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕਰਦੇ ਹੋਏ ਮੰਨਿਆ ਕਿ ਪਾਰਟੀ ਨੂੰ ਆਤਮ ਪੜਚੋਲ ਕਰਨ ਦੀ ਲੋੜ ਹੈ ਕਿ ਉਹ ਗੁਜਰਾਤ ਵਿੱਚ ਅਜਿਹਾ ਪ੍ਰਦਰਸ਼ਨ ਕਰਨ ਵਿੱਚ ਕਿਉਂ ਸਫਲ ਰਹੀ, ਜਿੱਥੇ ਭਾਜਪਾ ਪਿਛਲੇ 27 ਸਾਲਾਂ ਤੋਂ ਸੱਤਾ ਵਿੱਚ ਹੈ ਅਤੇ ਰਾਜ ਦੇ ਕਈ ਹਿੱਸਿਆਂ ਵਿੱਚ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਹੁਣੇ ਤੋਂ ਤਿਆਰ ਹੋ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ, ਕਿਉਂਕਿ ਤਿਆਰੀਆਂ ਲਈ ਬਹੁਤਾ ਸਮਾਂ ਨਹੀਂ ਬਚਿਆ ਹੈ।
ਬਿਹਾਰ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਲਖੀਮਪੁਰ ਖੀਰੀ ਮਾਮਲੇ ਤੇ ਰਾਜ ਸਭਾ ਵਿੱਚ ਹੰਗਾਮਾ ਹੋਇਆ। ਭਾਜਪਾ ਦੇ ਸੰਸਦ ਮੈਂਬਰ ਸਤੀਸ਼ ਚੰਦਰ ਦੁਬੇ ਨੇ ਬਿਹਾਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਮੁੱਦਾ ਉਠਾਇਆ ਅਤੇ ਆਰਐਲਡੀ ਮੈਂਬਰ ਜਯੰਤ ਚੌਧਰੀ ਨੇ ਲਖੀਮਪੁਰ ਖੀਰੀ ਕਾਂਡ ਦੇ ਸਾਲ ਬਾਅਦ ਵੀ ਕਿਸਾਨਾਂ ਨੂੰ ਮੁਆਵਜ਼ਾ ਨਾ ਮਿਲਣ ਦੀ ਗੱਲ ਕਹੀ। ਉੱਤਰ ਪ੍ਰਦੇਸ਼ ਵਿੱਚ ਕਿਸਾਨਾਂ ਦੇ ਮੁਆਵਜ਼ੇ ਦੇ ਮੁੱਦੇ ਨੇ ਸੱਤਾਧਾਰੀ ਭਾਜਪਾ ਦੇ ਮੈਂਬਰਾਂ ਦਾ ਪਾਰਾ ਚੜ੍ਹਾ ਦਿੱਤਾ। ਬਿਹਾਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ਤੇ ਰਾਸ਼ਟਰੀ ਜਨਤਾ ਦਲ ਯੂ ਅਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਖੜੇ ਹੋ ਕੇ ਭਾਰੀ ਇਤਰਾਜ਼ ਜਤਾਇਆ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਅੱਜ ਪਾਰਲੀਮੈਂਟ ਵਿੱਚ ਪਾਣੀਆਂ ਦਾ ਮੁੱਦਾ ਉਠਾਇਆ। ਉਹਨਾਂ ਨੇ ਕੇਂਦਰ ਸਰਕਾਰ ਨੂੰ ਪਾਣੀਆਂ ਬਾਰੇ ਠੋਸ ਨੀਤੀ ਬਣਾਉਣ ਲਈ ਕਿਹਾ ਹੈ। ਇਸ ਬਾਰੇ ਆਮ ਆਦਮੀ ਪਾਰਟੀ ਪੰਜਾਬ ਦੇ ਟਵਿੱਟਰ ਹੈਂਡਲ ਤੋਂ ਵੀਡੀਓ ਸ਼ੇਅਰ ਕਰਕੇ ਲਿਖਿਆ ਕਿ ਪਾਣੀ ਦੀ ਸਮੱਸਿਆ ਸਿਰਫ ਪੰਜਾਬ ਦੀ ਨਹੀਂ ਬਲਕਿ ਪੂਰੇ ਦੇਸ਼ ਦੀ ਸਮੱਸਿਆ ਹੈ। ਕੇਂਦਰ ਸਰਕਾਰ ਫੌਰੀ ਧਿਆਨ ਦਿੰਦਿਆਂ ਕਾਰਗਰ ਨੀਤੀ ਬਣਾਵੇ। ਪੰਜਾਬ ਦਾ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੇਂਦਰ ਸਰਕਾਰ ਸੂਬਾ ਸਰਕਾਰ ਨਾਲ ਮਿਲ ਕੇ ਯਤਨ ਕਰੇ, ਤਦ ਹੀ ਪੰਜਾਬ ਹੱਸਦਾ ਵਸਦਾ ਰਹੇਗਾ। ਅਸੀਂ ਪਾਣੀਆਂ ਦੀ ਗੱਲ ਕਰਨਾ ਚਾਹੁੰਦੇ ਹਾਂ ਕਿ ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਪੰਜਾਬ ਦੀ ਧਰਤੀ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਹੋ ਰਹੀ ਹੈ। ਸੋ ਜਿੱਥੋਂ ਤੱਕ ਪਾਣੀ ਦੇ ਹਾਲਾਤ ਆ, 19 ਦੀ ਰਿਪੋਰਟ 19 ਦੇ ਵਿੱਚ ਤਾਮਿਲਨਾਡੂ ਦੇ ਵਿੱਚ ਟ੍ਰੇਨਾਂ 50 ਬੋਗੀਆਂ ਦੀ ਟ੍ਰੇਨ ਵੀ ਪਾਣੀ ਨੂੰ ਸਪਲਾਈ ਵਾਸਤੇ ਚੱਲੀ ਸੀ। ਇਸੇ ਤਰ੍ਹਾਂ 21 ਸੂਬਿਆਂ ਦੇ ਵਿੱਚ 10 ਕਰੋੜ ਲੋਕ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਨੀਤੀ ਆਯੋਗ ਦੀ ਸਨ 18-19 ਦੀ ਰਿਪੋਰਟ ਮੁਤਾਬਕ ਹਰ ਸਾਲ 2 ਲੱਖ ਲੋਕ ਪੀਣ ਵਾਲੇ ਸਾਫ਼ ਪਾਣੀ ਨਾ ਮਿਲਣ ਕਰਕੇ ਮੌਤ ਦਾ ਸ਼ਿਕਾਰ ਹੋ ਰਹੇ ਹਨ। ਨੀਤੀ ਆਯੋਗ ਦੀ 2020 ਦੀ ਰਿਪੋਰਟ ਮੁਤਾਬਕ 2030 ਤੱਕ ਕੁੱਲ ਆਬਾਦੀ ਦਾ 40% ਹਿੱਸਾ ਪੀਣ ਵਾਲੇ ਪਾਣੀ ਤੋਂ ਵਾਂਝਾ ਹੋ ਜਾਊਗਾ। ਸੋ ਸੈਂਟਰਲ ਗਰਾਊਂਡ ਵਾਟਰ ਬੋਰਡ ਜੋ 5 ਸਾਲ ਪਹਿਲਾਂ ਜਿਹੜੀ ਉਹਨਾਂ ਨੇ ਰਿਪੋਰਟ ਦਿੱਤੀ ਸੀ, ਪੰਜਾਬ ਦੇ ਵਿੱਚ 2039 ਤੱਕ ਧਰਤੀ ਹੇਠਲਾ ਪਾਣੀ 300 ਮੀਟਰ ਭਾਵ 1000 ਫੁੱਟ ਥੱਲੇ ਚੱਲ ਜੂਗਾ ਤੇ ਜਿਹਦੇ ਵਿੱਚ ਭਾਰੀਆਂ ਧਾਤਾਂ ਦਾ ਖਤਰਾ। ਜਿਹੜੀ ਖੇਤੀ ਹੈ ਤੇ ਦੂਰ ਦੀ ਗੱਲ, 1000 ਫੁੱਟ ਤੋਂ ਪਾਣੀ ਕੱਢ ਕੇ ਪਾਣੀ ਕਿਵੇਂ ਖੇਤੀ ਕੀਤੀ ਜਾ ਸਕਦੀ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਪਾਣੀ ਨੂੰ ਦੇ ਜਿਸ ਅਨੁਸਾਰ ਚੱਲ ਰਿਹਾ, ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਪੰਜਾਬ ਦੇ ਵਿੱਚ 80% ਜਿਹੜਾ ਪਾਣੀ ਆ ਖੇਤੀ ਆ ਉਹ ਧਰਤੀ ਥੱਲੋਂ ਪਾਣੀ ਕੱਢ ਕੇ ਮੋਟਰਾਂ ਦੇ ਨਾਲ ਖੇਤੀ ਕੀਤੀ ਜਾਂਦੀ ਹੈ। ਸਿਰਫ 20% ਖੇਤੀ ਜਿਹੜੀ ਆ ਉਹ ਜਿਹੜੀ ਹੈ ਨਹਿਰੀ ਪਾਣੀ ਨਾਲ ਕੀਤੀ ਜਾ ਰਹੀ ਹੈ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ ਪੰਜਾਬ ਦੇ 133 ਬਲਾਕਾਂ ਦੇ ਵਿੱਚੋਂ 109 ਬਲਾਕ ਡਾਰਕ ਜ਼ੋਨ ਦੇ ਵਿੱਚ ਆ ਗਏ, ਭਾਵ ਉੱਥੇ ਪਾਣੀ ਜਿਹੜਾ ਹੈ ਪਹੁੰਚ ਤੋਂ ਦੂਰ ਹੋ ਗਿਆ। ਸੋ ਅਸੀਂ ਆਪ ਜੀ ਦਾ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸਾਡੇ ਵੱਡੇ ਵਡੇਰਿਆਂ ਨੇ ਪਾਣੀ ਦੇ ਭੰਡਾਰ ਸੰਭਾਲ ਕੇ ਰੱਖੇ, ਅੱਜ ਪਾਣੀ ਮੁੱਕ ਰਿਹਾ। ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਜੀਵਨ ਦਾ ਆਧਾਰ। ਜੇਕਰ ਪਾਣੀ ਨਾ ਬਚਿਆ ਤੇ ਫਿਰ ਵੇਖੋ ਪੰਜਾਬ ਨੇ ਪੂਰੇ ਭਾਰਤ ਦਾ ਅਨਾਜ ਦਾ ਢਿੱਡ ਭਰਿਆ। ਅੱਜ ਪਾਣੀ ਮੁੱਕ ਰਿਹਾ, ਪਾਣੀ ਸੁੱਕ ਰਿਹਾ। ਅਸੀਂ ਬੇਨਤੀ ਕਰਾਂਗੇ ਕਿ ਪਾਣੀਆਂ ਨੂੰ ਬਚਾਉਣ ਵਾਸਤੇ ਉੱਥੇ ਪੰਜਾਬ ਸਰਕਾਰ ਦੀ ਕਿਸਾਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਜਿਹੜੀ ਹੈਗੀ ਆ ਪੰਜਾਬ ਹੱਸਦਾ ਵਸਦਾ ਰਹਿ ਸਕੇ। ਥੈਂਕ ਯੂ, ਧੰਨਵਾਦ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਲੀ ਜੰਤਰ ਮੰਤਰ ਵਿਖੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਕਾਰਪੋਰੇਟ ਵਲੜ ਦੇ ਕਰਜ਼ੇ ਮੁਆਫ ਕੀਤੇ ਜਾ ਸਕਦੇ ਹਨ, ਪਰ ਕਿਸਾਨਾਂ ਦੇ 1 ਜਾਂ 2 ਲੱਖ ਰੁਪਏ ਕਰਜ਼ਾ ਕਿਉਂ ਨਹੀਂ ਮੁਆਫ ਕੀਤਾ ਜਾ ਸਕਦਾ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਖੇਤ ਮਜ਼ਦੂਰਾਂ ਦਾ 50,000 ਤੋਂ ਘੱਟ ਕਰਜ਼ਾ ਹੈ ਅਤੇ ਉਹਨਾਂ ਬਾਰੇ ਸਰਕਾਰ ਨੇ ਕਦੇ ਵੀ ਸੋਚਿਆ ਹੀ ਨਹੀਂ। ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਵੱਡਾ ਯੋਗਦਾਨ ਹੈ ਅਤੇ ਜੇਕਰ 10 ਲੱਖ ਕਰੋੜ ਰੁਪਏ ਕਰਜ਼ਾ ਪੂੰਜੀਪਤੀਆਂ ਦਾ ਮੁਆਫ ਕੀਤਾ ਗਿਆ ਹੈ ਤਾਂ ਫਿਰ ਗਰੀਬਾਂ ਦਾ ਕਰਜ਼ਾ ਕਿਉਂ ਨਹੀਂ ਮੁਆਫ ਕੀਤਾ ਜਾ ਸਕਦਾ। ਖਹਿਰਾ ਨੇ ਕਿਹਾ ਕਿ ਫਸਲਾਂ ਉੱਤੇ MSP ਤੈਅ ਕਰਨੀ ਚਾਹੀਦੀ ਹੈ ਅਤੇ 23 ਫਸਲਾਂ ਉੱਤੇ ਸਮਰਥਨ ਮੁੱਲ ਦੇਣ ਦਾ ਵਾਅਦਾ ਤਾਂ ਪੂਰਾ ਕਰਨਾ ਚਾਹੀਦਾ ਹੀ ਹੈ, ਨਾਲ ਹੀ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਕਦਮ ਚੁੱਕੇ ਜਾਣਗੇ। मोदी साहब की 8 साल की सरकार ने 10 लाख करोड़ रुपया माफ किया। किसका माफ किया? अडानीज का, अंबानियों का, बड़े बड़े कारोबारियों का, पूंजीपतियों का। ये जो लोग आए हैं सारे भारत से और जो हमारे भाई गांव में रहते हैं, जिनका कर्जा किसी का लाख रुपया है, किसी का 2 लाख है, किसी का 2.5 लाख है, वो आत्महत्या कर रहा, मर रहा है, उसका कर्जा किसी ने माफ नहीं किया। इसी तरह दूसरे इशूज किसानों के पेंडिंग है। ਜਿਹੜਾ ਆਪਣਾ ਐਡਾ ਵੱਡਾ ਅੰਦੋਲਨ ਹੋਇਆ ਦਿੱਲੀ ਦੇ ਬਾਰਡਰ ਦੇ ਉੱਤੇ, 1.25 ਸਾਲ ਅੰਦੋਲਨ ਚੱਲਿਆ, 500-600 ਕਿਸਾਨ ਮਰ ਗਿਆ। ਜਿਹੜੀਆਂ ਗੱਲਾਂ ਬੀਜੇਪੀ ਸਰਕਾਰ ਨੇ ਉਹਨਾਂ ਦੀਆਂ ਮੰਨੀਆਂ, ਉਹ 1.25 ਸਾਲ ਬਾਅਦ ਉਹਨਾਂ 'ਚ ਕੋਈ ਵੀ ਲਾਗੂ ਨਹੀਂ ਕੀਤੀ। ਸਭ ਤੋਂ ਵੱਡੀ ਗੱਲ ਜਿਹੜੀ ਸੀਗੀ ਕਿ
MSP एक लॉ बनना चाहिए ਜਿਹਦੇ ਨਾਲ ਜਿੰਨੀਆਂ ਫਸਲਾਂ ਖਰੀਦ ਹੋ ਰਹੀਆਂ ਸਾਰੇ ਦੇਸ਼ ਵਿੱਚ ਉਹ ਜਿਹੜਾ ਵਾ ਉਹਨਾਂ ਨੂੰ सही भाव मिलना चाहिए और जो वो रेट है MSP का वो स्वामीनाथन कमेटी की रिपोर्ट के रिकमेंडेशन के हिसाब से C2 प्लस 50% प्रॉफिटेबल रेट के ऊपर उनको फसल का रेट मिलना चाहिए। फर्ज करो आज गेहूं का दाम या धान का दाम अप्रोक्सीमेटली 2000 रुपये प्रति क्विंटल है, अगर ये स्वामीनाथन कमेटी के रिपोर्ट के फॉर्मूला से मिले इट शुड बी ऑलमोस्ट डबल 4000 रुपीज पर क्विंटल, तो अपने आप कर्जा हट जाएगा। ये जो हम रोज मांगते हैं कि हमको पैकेज दो, हमारा कर्जा माफ करो, ये भी बनता है हमारा, लेकिन इससे बेहतर ये है कि हमारे को आप हमारे जो लेबर करते हैं, जो मेहनत मुशक्कत करते हैं, उसका हमारी फसल का दाम ठीक तो MSP नहीं दी मोदी साहब ने, और जो कमेटी बनाई वो फर्जी अफसरों की और फर्जी किसान आंदोलनकारियों की बना दी, असल वाले सारे बाहर कर दिए। इसी तरह ही क्रॉप इंश्योरेंस बिल्कुल जो चल रही है देश में, जो फ्लॉप स्कीम है, सही मैंने आज बीमा किसी को नहीं मिलता। द एक्चुअल सफरर्स ऑफ people who are flood affected, drought affected or other natural calamities, they get no compensation at all, or at least no timely compensation at all। किसान खेत मजदूर को भी पेंशन मिलनी चाहिए, बुढ़ापा सब लेते हैं, एम्प्लॉयज कारोबारी तो वैसे ही बहुत ले लेते हैं, खरीद लेते हैं इंश्योरेंस अपनी ओल्ड एज की, बाद में हेल्थ इंश्योरेंस वगैरह सारा कुछ, पेंशन मिलनी चाहिए किसानों को। सिमिलरली रेट ऑफ इंटरेस्ट जो बैंक लगा रहे हैं, हमारे को किसानों को भी वही रेट लगा रहे हैं जो व्यापारियों को लगा रहे हैं। क्या हम उनके साथ कंपीट कर सकते हैं? कैन एनीबडी पे अ बैंक इंटरेस्ट रेट ऑफ 11% टू द बैंक्स with a marginal farmer with a land holding of 2.5 acres? Can he pay 11% to the bank like the Adanis? He cannot pay. In all the developed countries of the world, you can check with Europe and North America, the rate of interest for agriculture is subsidized to the level of 2.5% only. तो बैंक रेट घटना चाहिए। मैंने कल एक नरेगा की स्कीम का भी वेरवा दिया है। नरेगा को बोला है कि नरेगा की स्कीम बहुत अच्छी लागू की थी, लेकिन सरकारी जब वो स्कीम नीचे जाती है उसमें बहुत भ्रष्टाचार, बहुत फर्जीपुना, नकली जॉब कार्ड्स, और उसको पैसे को खाया जाता है, काम होता नहीं, बनाया जाता है। जबकि अगर मनरेगा स्कीम को खेती के साथ जोड़ दें तो मनरेगा के वर्कर्स को काम मिलेगा और किसान को सब्सिडाइज लेबर मिल जाएगी। इट्स अ वेरी गुड स्कीम टू। लाइकवाइज साइलोज बन रहे सारे देश में, स्टोरेज वो बन रहे हमारी जमीनों को लेकर के। हमारे पंजाब में मोगा में मिल बना, दे दिया अडानीज को, 4 बन रहे हैं। अभी मैं उस दिन गया था मध्य प्रदेश, चारों के चारों अंबानी और अडानी को जाएंगे। जमीन हमारी बननी हमारे लिए है, स्टोर वहां गेहूं करनी है, तो व्हाट इज द कॉर्पोरेट डूइंग विद दैट? पैसा बैंक ने देना है, बनवाना सरकार ने है, तो व्हाई नॉट उसमें फार्मर्स को स्टेक होल्डर्स बनाया जाए। दे शुड बिकम पार्टनर्स ऑफ द साइलोज। एक एक साइलो के साथ एक आदमी को आमदन देने की बजाय व्हाई डोंट यू गिव द इनकम टू 10,000 फार्मर्स, मेक अ कोऑपरेटिव सोसाइटी, और उन सारों को उसका भाईवाल बना करके उनको मुनाफा दो, जो साइलोज की बात हो रही है। कर्जा, पहले मैंने बात की कि 10 लाख करोड़ रुपया माफ किया कॉर्पोरेट का, वो है चंद आदमियों का, चंद कंपनियों का कर्जा। जो किसान का कर्जा है वो करोड़ों परिवार उससे बेनिफिट होंगे, और खेत मजदूर का कर्जा तो इससे भी बहुत छोटा है, किसी का 25,000 है, किसी का 75,000 है, किसी का 50,000 है। वन टाइम सेटलमेंट होनी चाहिए। और एक आज बहुत अच्छी सजेशन आई हमारे को कि सबके रिड्रेसल फोरम्स हैं, जैसे सबके कमीशन बने हुए हैं, मतलब स्टार्टिंग फ्रॉम SC कमीशन, OBC कमीशन, इंडस्ट्रियल कमीशन, ह्यूमन राइट्स कमीशन, लेबर लॉज कमीशन। सिर्फ किसान है जिसका कोई रिड्रेसल का फोरम ही नहीं है, उसको शिकायत हो तो कहां जाए वो। सो हम प्रपोज करेंगे जब हमारी कांग्रेस पार्टी का बनेगा ये सारा मैनिफेस्टो, कि एक प्रॉपर रिड्रेसल विद जुडिशियल पावर्स, एक फार्मर्स का ऑल इंडिया लेवल का कमीशन बने, हर स्टेट में बने, ताकि फार्मर्स अपनी बात लेकर के वहां से फैसला लेकर आ सके।